ਅਗਲੀ ਗੱਲ ਕਰ ਲਈਏ ਸ਼ਰਮਾ ਜੀ ਆਪਾਂ ਇਹਨਾਂ ਦੀ ਕੋਈ ਮੁੱਖ ਮੰਤਰੀ ਤੇ ਭਾਜਪਾ ਪ੍ਰਧਾਨ ਨੂੰ ਧਮਕੀ ਆਈ ਹੈ ਜੀ ਕਿਤੇ? ਪ੍ਰਵੀਨ ਜੀ, ਇਹ ਚਿੰਤਾਜਨਕ ਸਥਿਤੀ ਆ। ਜੀ। ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਹੋਣ, ਪਾਰਟੀ ਦੇ ਮੁਖੀਆਂ ਨੂੰ ਧਮਕੀਆਂ ਆ ਰਹੀਆਂ ਹੋਣ, ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਧਮਕੀਆਂ ਆ ਰਹੀਆਂ ਹੋਣ, ਪੰਜਾਬ ਦੇ ਥਾਣੇ ਚੌਂਕੀਆਂ ਤੇ ਗ੍ਰਨੇਡ ਹਮਲੇ, ਧਮਾਕੇ ਹੋ ਰਹੇ ਹੋਣ, ਤੁਹਾਨੂੰ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਨੀਆਂ ਪੈ ਜਾਣ, ਹੈ ਨਾ। ਤੇ ਮੁੱਖ ਮੰਤਰੀ ਕਹਿੰਦੇ ਮੇਰੇ ਤੋਂ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਕਰਨੀਆਂ ਗ੍ਰਾਂਟਾਂ ਮੰਗਦੇ ਹੁੰਦੇ ਸੀ। ਹਾਂਜੀ ਹਾਂਜੀ। ਤੇ ਥਾਣਿਆਂ ਦੀਆਂ ਕੰਧਾਂ ਵੀ ਜੇ ਉੱਚੀਆਂ ਕਰਨੀਆਂ ਪੈਂਦੀਆਂ ਤਾਂ ਥਾਣਿਆਂ 'ਚ ਡਰ ਲੱਗਦਾ, ਹੁਣ ਅੰਦਰ ਲੁੱਕ ਕੇ ਬੈਠਣਾ ਪੈਂਦਾ। ਥਾਣਿਆਂ ਨੂੰ ਜੀ ਅਸੀਂ ਲਾਈਟਾਂ ਲਵਾਤੀਆਂ ਜੀ, ਕੈਮਰੇ ਲੱਗ ਗਏ ਜੀ, ਤਰਪਾਲਾਂ ਲਾ ਦਿਓ ਜੀ, ਹੈ ਨਾ। ਇਹ ਇੰਨਾ ਕੁਛ ਹੋਇਆ, ਇੰਨੀਆਂ ਘਟਨਾਵਾਂ ਪੰਜਾਬ 'ਚ ਵਾਪਰੀਆਂ। ਉਸ ਤੋਂ ਬਾਅਦ ਈਮੇਲ ਦਾ ਵਰਤਾਰਾ ਇੰਨਾ ਵੱਡਾ ਹੁੰਦਾ ਗਿਆ ਕਿ ਇਹਨਾਂ ਤੋਂ ਕਿਸੇ ਦੀ ਪਕੜ 'ਚ ਨਹੀਂ ਆਇਆ। ਆਖਿਰ ਘਟਨਾਵਾਂ ਸਾਹਮਣੇ ਆਉਣ ਲੱਗ ਪਈਆਂ। ਸ਼ੰਭੂ ਰਾਜਪੁਰਾ ਰੇਲਵੇ ਟਰੈਕ ਤੇ ਇੱਕ ਧਮਾਕਾ ਹੋ ਗਿਆ ਜੀ, ਜਲੰਧਰ ਅੰਮ੍ਰਿਤਸਰ ਕਾਰਵਾਈ ਪੈ ਗਈ ਜੀ। ਉਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਈਮੇਲ ਤੇ ਧਮਕੀ ਆਈ ਆ, ਤੇ ਧਮਕੀ ਆਈ ਹੈ ਕਿ ਤੈਨੂੰ ਬਿਆਨ ਸਿੰਘ ਵਾਲੀ ਕਰਾਂਗੇ, ਤੈਨੂੰ ਉਡਾ ਦਿਆਂਗੇ, ਤੂੰ ਸਿੱਖ ਵਿਰੋਧੀ ਆ, ਤੂੰ ਇਹ ਹੈ। ਅੱਛਾ। ਉਧਰ ਸੁਨੀਲ ਜਾਖੜ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਹੈ। ਬੀਜੇਪੀ ਦਾ ਪ੍ਰਧਾਨ ਹੈ ਪੰਜਾਬ ਦਾ ਸੁਨੀਲ ਜਾਖੜ, ਉਹਨੂੰ ਵੀ ਧਮਕੀ ਹੈ। ਹੁਣ ਇੱਕ ਕੇਂਦਰ ਦੀ ਪਾਰਟੀ ਜਿਹੜੀ ਕੇਂਦਰ 'ਚ ਰਾਜ ਕਰਦੀ ਆ ਉਹਦੇ ਮੁਖੀ ਨੂੰ ਆ ਰਹੀ ਹੈ, ਇੱਕ ਪੰਜਾਬ 'ਚ ਜਿਹੜੀ ਰਾਜ ਕਰ ਰਹੀ ਹੈ ਉਹਦੇ ਪੰਜਾਬ ਦੇ ਮੁਖੀ ਨੂੰ ਆ ਰਹੀ ਹੈ। ਜੇ ਦੋ ਅਜਿਹੇ ਨੁਮਾਇੰਦਿਆਂ ਨੂੰ ਧਮਕੀ ਆ ਰਹੀਆਂ ਤੇ ਦੋਵਾਂ ਦੀਆਂ ਏਜੰਸੀਆਂ ਕੀ ਕਰਦੀਆਂ ਫਿਰ? ਸਹੀ ਹੈ, ਬਿਲਕੁਲ। ਕੀ ਇਨਪੁੱਟ ਆ ਉਹਨਾਂ ਕੋਲ? ਮਤਲਬ ਜਾਂ ਤਾਂ ਇਹ ਹੋਵੇ ਕਿ ਪਹਿਲੀ ਵਾਰ ਈਮੇਲ ਆਈ ਹੋਵੇ, ਤੁਸੀਂ ਪੈੜ ਨੱਪਣੀਆਂ ਭਾਈ ਲੱਭੜੇ ਫਿਰਨਾ। ਬਾਰ-ਬਾਰ ਜੇ ਵਰਤਾਰਾ ਹੋ ਰਿਹਾ, ਉੱਥੋਂ ਤੱਕ ਪਹੁੰਚ ਨਹੀਂ ਹੋ ਰਿਹਾ, ਫਿਰ ਇਹ ਤੁਹਾਡੀ ਨਲਾਇਕੀ ਹੈ ਕਿ ਸ਼ਰਾਰਤ ਸਾਜ਼ਿਸ਼ ਹੈ ਕੁਛ? ਬਿਲਕੁਲ। ਤੇ ਜੇ ਉਹ ਐਡੇ ਇਹ ਮਤਲਬ ਕਿ ਤਕੜੇ ਨੇ, ਇਹ ਕੁਛ ਕਰ ਰਹੇ ਨੇ, ਫਿਰ ਤੁਹਾਡੀਆਂ ਸਰਕਾਰਾਂ ਤੇ ਏਜੰਸੀਆਂ ਕਿਸ ਕੰਮ ਦੀਆਂ ਨੇ? ਸਹੀ ਹੈ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੈ ਕਿ ਬਾਰ-ਬਾਰ ਇਹ ਵਰਤਾਰਾ ਵਾਪਰਨਾ, ਇਸ ਦੇ ਕੋਈ ਰਾਜਨੀਤਿਕ ਮਾਇਨੇ ਵੀ ਨੇ। ਇਹਨਾਂ ਦਿਨਾਂ ਦੇ ਵਿੱਚ ਇਹ ਦੋ ਪਾਰਟੀਆਂ ਨੂੰ ਵੀ ਕੇਂਦਰ 'ਚ ਰੱਖਣਾ ਹੈ, ਚਰਚਾ 'ਚ ਰੱਖਣਾ ਹੈ, ਉਹਦੇ ਨਾਲ ਵੀ ਇਹ ਕੜੀ ਜੁੜਦੀ ਹੈ ਕਿ ਹਰ ਮਾਮਲਾ ਇੱਥੇ ਦੋਵਾਂ ਦੇ ਅੱਗੇ ਰੁਕਦਾ। ਜੀ ਜੀ। ਸੋ ਜਾਂ ਜੇ ਇੰਨਾ ਖਤਰਾ ਭਾਈ, ਫਿਰ ਤਾਂ ਉਹ ਪਹਿਲਾਂ ਹੀ ਸਿਕਿਉਰਿਟੀ 'ਚ ਤੁਰਦਾ। ਉਹ ਤਾਂ ਸ਼ੁਕਰਾਨਾ ਯਾਤਰਾ ਵੀ ਸਿਕਿਉਰਿਟੀ 'ਚ ਕਰਦਾ, ਉਹਨਾਂ ਨੂੰ ਸੰਬੋਧਨ ਕਰਦਾ ਰਹਿੰਦਾ। ਉਹੀ ਬੰਦੇ ਬਾਰ-ਬਾਰ ਆਥਾਂ, ਉਹੀ ਘੇਰਾ, ਉਹੀ ਨਾਭੀ ਪੱਗਾਂ, ਉਹੀ ਸਾਰਾ ਕੁਛ। ਸੋ ਇਸ ਲਈ ਮੁਰਗੀ ਖਾਨਾ ਤਾਂ ਖੋਲਦੇ ਨੀ ਗੇ। ਹਾਂ, ਉਹ ਤੇਲ ਤੂਲ ਬਚਾਉਣ ਦੇ ਨਾਂ ਦੇ ਉੱਤੇ ਹੁਣ ਦੇਖਦੇ ਆ ਗੱਡੀਆਂ ਹੀ ਘਟਾਉਂਦੇ ਨੇ ਕਿ ਨਹੀਂ ਘਟਾਉਂਦੇ ਨੇ। ਪ੍ਰਧਾਨ ਮੰਤਰੀ ਨੇ ਤਾਂ ਤੁਹਾਡੀ ਗੱਲ ਸੁਣ ਲਈ, ਉਹਨਾਂ ਨੇ ਤਾਂ 2 ਗੱਡੀਆਂ ਕਰ ਲਈਆਂ। ਰਾਜਸਥਾਨ ਵਾਲੇ ਨੇ ਵੀ ਆਪਣੀਆਂ 5 ਗੱਡੀਆਂ ਕਰ ਲਈਆਂ, ਮੱਧ ਪ੍ਰਦੇਸ਼ ਵਾਲੇ ਨੇ ਵੀ ਕਰ ਲਈਆਂ, ਬਿਹਾਰ ਯੂਪੀ ਵਾਲਿਆਂ ਨੇ ਵੀ ਕਟੌਤੀਆਂ ਸ਼ੁਰੂ ਕਰਤੀਆਂ। ਇੱਕ ਦਿਨ ਸਾਈਕਲ ਤੇ ਆਓ ਜੀ, ਪੰਜਾਬ ਦਾ ਰਾਜਪਾਲ ਵੀ ਕਹਿੰਦਾ ਬੁੱਧਵਾਰ ਨੂੰ ਸਾਈਕਲ ਤੇ ਆਓ ਜੀ, ਕੋਈ ਜੱਜ ਵੀ ਹੈ। ਮਤਲਬ ਇਹ ਸੰਕੇਤਕ ਹੈ ਕਿ ਇਹਨੂੰ ਪਰਮਾਨੈਂਟ ਨਿਯਮ ਵੀ ਬਣਾਓਗੇ। ਮੈਂ ਕਹਿੰਦਾ ਬੱਚਤ ਸਦਾ ਹੀ ਚੰਗੀ ਹੈ। ਸਹੀ ਹੈ। ਤੇ ਜੇ ਪ੍ਰਧਾਨ ਮੰਤਰੀ ਦਾ 2 ਗੱਡੀਆਂ ਦੇ ਕਾਫਲੇ ਨਾਲ ਸਰਦਾ, ਫਿਰ 40 ਕਿਉਂ? ਜੀ ਬਿਲਕੁਲ। ਤੇ ਜੇ ਮੁੱਖ ਮੰਤਰੀਆਂ ਦਾ 3-3, 5-5 ਗੱਡੀਆਂ ਨਾਲ ਸਰਦਾ, ਫਿਰ 32-32, 15-15, 20-20 ਗੱਡੀਆਂ ਕਿਉਂ? ਸਹੀ। ਇਹ ਸਵਾਲ ਖੜਾ। ਸੁਣ, ਇਸ ਲਈ ਤੁਸੀਂ ਇਹ ਦੂਜਿਆਂ ਨੂੰ ਦਿਖਾਉਣ ਲਈ ਨਾਟਕ ਹੈ। ਕੱਲ ਨੂੰ ਸਖਤੀ ਕੋਈ ਹੋਊਗੀ ਜੀ, ਉਧਰ ਨੂੰ ਐਕਸ਼ਨ ਜਾਊਗਾ, ਕੀ ਹੋਊਗਾ ਇਹ ਵੱਖਰੀ ਸਵਾਲ ਹੈ। ਪਰ ਜਿੰਨਾ ਸੁਰੱਖਿਆ ਦਾ ਘੇਰਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਹੈ, ਤੇ ਉਹਦੇ ਬਾਵਜੂਦ ਵੀ ਮੁੱਖ ਮੰਤਰੀ ਹੁੰਦਿਆਂ ਵੀ ਤੁਹਾਡੇ ਕੋਲੋਂ ਇਹ ਨਹੀਂ ਪਤਾ ਕਰਾਇਆ ਜਾਂਦਾ ਕਿਹੜੇ ਸਰਵਰ ਤੋਂ ਈਮੇਲ ਆਉਂਦੀ ਹੈ, ਕਿੱਥੋਂ ਆਉਂਦੀ ਹੈ, ਕੌਣ ਕਰਦਾ, ਤੇ ਫਿਰ ਕਰਦੇ ਫਰੀ ਜਾਓਗੇ ਖੇਡ। ਇਸ ਨੂੰ ਸਿਆਸੀ ਤੌਰ ਤੇ ਵੀ ਦੇਖਿਆ ਜਾ ਰਿਹਾ, ਇਸ ਨੂੰ ਚਿੰਤਾਜਨਕ ਤੌਰ ਤੇ ਵੀ ਦੇਖਿਆ ਜਾ ਰਿਹਾ। ਬਿਲਕੁਲ ਜੀ, ਦੇਖਿਆ ਜਾਊਗਾ।